ਇੰਗਲੈਂਡ ਵਿੱਚ 20 ਸਾਲਾ ਪੰਜਾਬੀ ਮਹਿਲਾ ਨਾਲ ਉਸ ਦੀ ਨਸਲ ਕਰਕੇ ਜਬਰ ਜਨਾਹ। ਸਿੱਖ ਨੌਜਵਾਨ ਜੁਝਾਰ ਸਿੰਘ ਨੇ ਆਬੂ ਧਾਬੀ ਵਿੱਚ ਹੋਏ ਪਾਵਰ ਸਲੈਬ ਚੈਂਪੀਅਨਸ਼ਿਪ ਮੁਕਾਬਲਾ ਜਿੱਤ ਕੇ ਰਚਿਆ ਇਤਿਹਾਸ। ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 20 ਸਾਲਾ ਵਿਦਿਆਰਥਣ ਤੇ ਤੇਜ਼ਾਬੀ ਹਮਲਾ। ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨਾਕਾਮ ਕਰਦਿਆਂ ਵਿਦਿਆਰਥੀ ਜਥੇਬੰਦੀ ਸੱਤ ਨੇ ਮਿੱਥੇ ਸਮੇਂ ਅਨੁਸਾਰ ਹੀ ਕਰਵਾਇਆ ਸੈਮੀਨਾਰ। ਬਰਤਾਨਵੀ ਪੁਲਿਸ ਨੇ ਉੱਤਰੀ ਇੰਗਲੈਂਡ ਵਿੱਚ 20 ਸਾਲਾ ਮਹਿਲਾ ਨਾਲ ਉਸ ਦੀ ਨਸਲ ਕਰਕੇ ਜਬਰ ਜਨਾਹ ਦੀ ਘਟਨਾ ਮਗਰੋਂ ਮਸ਼ਕੂਕ ਦੀ ਪੈੜ ਨੱਪਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਵੈਸਟ ਮਿਡਲੈਂਡਸ ਪੁਲਿਸ ਮੁਤਾਬਕ ਉਸ ਨੂੰ ਸ਼ਨੀਚਰਵਾਰ ਸ਼ਾਮ ਨੂੰ ਵਾਲਸਾਲ ਦੇ ਪਾਰਕ ਹੋਲ ਇਲਾਕੇ ਵਿੱਚ ਸੜਕ ਤੇ ਇੱਕ ਮਹਿਲਾ ਦੇ ਸੰਕਟ ਵਿੱਚ ਹੋਣ ਬਾਰੇ ਜਾਣਕਾਰੀ ਮਿਲੀ ਸੀ। ਪੁਲਿਸ ਨੇ ਮਸ਼ਕੂਕ ਦੀ ਸੀਸੀਟੀਵੀ ਫੁਟੇਜ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਨੂੰ ਨਸਲੀ ਅਪਰਾਧ ਮੰਨਿਆ ਜਾ ਰਿਹਾ ਹੈ। ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਡਿਟੈਕਟਿਵ ਸੁਪਰਡੈਂਟ ਨੇ ਕਿਹਾ ਕਿ ਇਹ ਨੌਜਵਾਨ ਮਹਿਲਾ ਤੇ ਬੇहद ਭਿਆਨਕ ਹਮਲਾ ਸੀ। ਅਸੀਂ ਮੁਲਜ਼ਮ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਟੀਮ ਸਬੂਤ ਇਕੱਤਰ ਕਰ ਰਹੀ ਹੈ ਤੇ ਮੁਲਜ਼ਮ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਤਾਂ ਕਿ ਜਲਦੀ ਹੀ ਉਸ ਨੂੰ ਹਿਰਾਸਤ ਵਿੱਚ ਲਿਆ ਜਾ ਸਕੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਉਸ ਵੇਲੇ ਇਲਾਕੇ ਵਿੱਚ ਕਿਸੇ ਸ਼ੱਕੀ ਵਿਅਕਤੀ ਨੂੰ ਦੇਖਿਆ ਹੋਵੇ ਜਾਂ ਉਹਨਾਂ ਕੋਲ ਕੋਈ ਸੀਸੀਟੀਵੀ ਫੁਟੇਜ ਹੋਵੇ ਤਾਂ ਇਹ ਜਾਣਕਾਰੀ ਸਾਂਝੀ ਕੀਤੀ ਜਾਵੇ। ਪੁਲਿਸ ਮੁਤਾਬਕ ਹਮਲਾਵਰ ਦੀ ਉਮਰ ਕਰੀਬ 30 ਸਾਲ ਦੀ ਹੈ। ਉਸ ਦਾ ਰੰਗ ਗੋਰਾ ਤੇ ਛੋਟੇ ਵਾਲ ਹਨ। ਹਮਲੇ ਮੌਕੇ ਉਸ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਸਥਾਨਕ ਭਾਈਚਾਰੇ ਦਾ ਕਹਿਣਾ ਹੈ ਕਿ ਪੀੜਤਾ ਪੰਜਾਬੀ ਮੂਲ ਦੀ ਮਹਿਲਾ ਹੈ। ਇਹ ਘਟਨਾ ਅਜਿਹੇ ਮੌਕੇ ਸਾਹਮਣੇ ਆਈ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਨੇੜਲੇ ਓਲਡਬਰੀ ਖੇਤਰ ਵਿੱਚ ਇੱਕ ਬ੍ਰਿਟਿਸ਼ ਸਿੱਖ ਮਹਿਲਾ ਨਾਲ ਉਸ ਦੀ ਨਸਲ ਕਰਕੇ ਜਬਰ ਜਨਾਹ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਡੀਐਸ ਟਾਇਰਰ ਨੇ ਕਿਹਾ ਕਿ ਫਿਲਹਾਲ ਇਹਨਾਂ ਦੋਵਾਂ ਮਾਮਲਿਆਂ ਨੂੰ ਆਪਸ ਵਿੱਚ ਨਹੀਂ ਜੋੜਿਆ ਗਿਆ। ਵਾਲਸਾਲ ਪੁਲਿਸ ਦੇ ਚੀਫ ਸੁਪਰਡੈਂਟ ਨੇ ਕਿਹਾ ਕਿ ਭਾਈਚਾਰਾ ਡਰ ਤੇ ਸਹਿਮ ਵਿੱਚ ਹੈ, ਲਿਹਾਜ਼ਾ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ। ਇਸ ਮਾਮਲੇ ਤੇ ਸਿੱਖ ਫੈਡਰੇਸ਼ਨ ਯੂਕੇ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਦੱਸਿਆ ਕਿ ਵਾਲਸਾਲ ਦੀ ਪੀੜਤਾ ਪੰਜਾਬੀ ਮਹਿਲਾ ਹੈ ਤੇ ਮੁਲਜ਼ਮ ਨੇ ਉਸ ਦੇ ਘਰ ਦਾ ਦਰਵਾਜ਼ਾ ਤੋੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। Thanks for everything. Dream comes true. Now I am a first UFC Power Slap Indian champion. ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦੇ ਜੁਝਾਰ ਸਿੰਘ ਆਬੂ ਧਾਬੀ ਵਿੱਚ ਹੋਏ ਪਾਵਰ ਸਲੈਪ ਮੁਕਾਬਲੇ ਦੇ ਪਹਿਲੇ ਸਿੱਖ ਚੈਂਪੀਅਨ ਬਣ ਗਏ ਹਨ। ਉਹਨਾਂ ਨੇ 24 ਅਕਤੂਬਰ ਨੂੰ ਆਪਣੇ ਮੁਕਾਬਲੇਬਾਜ਼ ਐਂਟੋਨੀ ਗਲੂਸਕਾ ਨੂੰ ਇੱਕ ਥੱਪੜ ਮਾਰ ਕੇ ਹਰਾਇਆ। ਜੁਝਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਆਬੂ ਧਾਬੀ ਵਿੱਚ ਹੋਏ ਮੁਕਾਬਲੇ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਜੁਝਾਰ ਸਿੰਘ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਜੁਝਾਰ ਸਿੰਘ ਨੇ ਪੋਸਟ ਵਿੱਚ ਲਿਖਿਆ ਕਿ ਅੱਜ ਮੇਰਾ ਸੁਪਨਾ ਪੂਰਾ ਹੋਇਆ, ਹੁਣ ਮੈਂ ਪਹਿਲਾ ਸਲੈਪ ਚੈਂਪੀਅਨ ਬਣ ਗਿਆ ਹਾਂ। 24 ਅਕਤੂਬਰ ਨੂੰ ਦੁਬਈ ਵਿੱਚ ਮੁਕਾਬਲੇ ਦੇ ਤੀਜੇ ਦੌਰ ਵਿੱਚ ਜੁਝਾਰ ਸਿੰਘ ਨੇ ਆਪਣੇ ਰੂਸੀ ਵਿਰੋਧੀ ਨੂੰ ਇੱਕ ਥੱਪੜ ਨਾਲ ਹਿਲਾ ਕੇ ਰੱਖ ਦਿੱਤਾ। ਪਹਿਲੇ ਦੌਰ ਵਿੱਚ ਜੁਝਾਰ ਸਿੰਘ ਨੂੰ 9 ਅੰਕ ਮਿਲੇ ਜਦੋਂ ਕਿ ਗਲੂਸਕਾ ਨੂੰ 10 ਅੰਕ ਮਿਲੇ। ਦੂਜੇ ਦੌਰ ਵਿੱਚ ਗਲੂਸਕਾ ਦੇ ਥੱਪੜ ਨਾਲ ਜੁਝਾਰ ਦੀ ਅੱਖ ਜ਼ਖਮੀ ਹੋ ਗਈ, ਜਿਸ ਨੂੰ ਫਾਉਲ ਮੰਨਿਆ ਗਿਆ। ਤੀਜੇ ਪੜਾਅ ਵਿੱਚ ਗਲੂਸਕਾ ਨੇ ਜੁਝਾਰ ਸਿੰਘ ਨੂੰ ਥੱਪੜ ਮਾਰਿਆ ਪਰ ਜੁਝਾਰ ਸਿੰਘ ਹਿੱਲਿਆ ਨਹੀਂ, ਇਸ ਨਾਲ ਉਸ ਨੂੰ 10 ਅੰਕ ਮਿਲੇ। ਤੀਜੇ ਦੌਰ ਦੇ ਅਖੀਰ ਵਿੱਚ ਜੁਝਾਰ ਸਿੰਘ ਦੇ ਥੱਪੜ ਨੇ ਗਲੂਸਕਾ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਜੁਝਾਰ ਸਿੰਘ ਨੂੰ ਕੁੱਲ 29 ਅੰਕ ਮਿਲੇ ਅਤੇ ਗਲੂਸਕਾ ਨੂੰ 27। ਜਿਵੇਂ ਹੀ ਜੁਝਾਰ ਸਿੰਘ ਦੀ ਜਿੱਤ ਦਾ ਐਲਾਨ ਹੋਇਆ ਤੇ ਰੈਫਰੀ ਨੇ ਹੱਥ ਉੱਚਾ ਕੀਤਾ, ਜੁਝਾਰ ਸਿੰਘ ਨੇ ਸਟੇਜ ਤੇ ਹੀ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸਾਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਤੇ ਭਾਰਤ ਵਾਸੀਆਂ ਨੂੰ। ਸੋ ਸਾਡਾ ਇੱਕ ਸੁਪਨਾ ਸੀ ਜੋ ਉਹ ਅੱਜ ਪੂਰਾ ਹੋਇਆ। ਪਾਵਰ ਸਲੈਪ UFC ਦੀ ਪਾਵਰ ਸਲੈਪ ਦੇ ਵਿੱਚ ਖੇਡਣ ਦਾ ਤੇ ਉੱਥੇ ਜਿੱਤਣ ਦਾ। ਇਸ ਮੁਕਾਮ ਤੱਕ ਸਾਨੂੰ ਲੈ ਕੇ ਆਉਣ ਵਾਲਾ ਸਾਡਾ ਛੋਟਾ ਵੀਰ ਪੰਕਜ ਦਾ ਬੁੱਲ ਖੰਨਾ, ਜੋ ਕਿ ਵੈਟਰਨ MMA ਫਾਈਟਰ ਹੈ ਸਾਡੇ ਇੰਡੀਆ ਦਾ। ਉਹਨਾਂ ਨੇ ਸਾਡੇ ਲਈ ਇਹ ਸਾਰਾ ਕੁਝ ਮੈਨੇਜ ਕੀਤਾ ਅਤੇ PCFL ਮੈਨੇਜਮੈਂਟ ਟੀਮ ਦਾ, ਜਿਹਦੇ ਕਿ ਪੰਕਜ ਖੰਨਾ ਜੀ ਓਨਰ ਨੇ, ਉਹਨਾਂ ਨੇ ਸਾਡੇ ਲਈ ਇਹ ਸਾਨੂੰ ਇਸ ਮੁਕਾਮ 'ਤੇ ਲੈ ਕੇ ਆਏ ਨੇ। ਥੈਂਕਸ ਫॉर everything. Dream comes true. Now I am a first UFC Power Slap Indian champion. ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ। ਬੀਤੇ ਕੱਲ੍ਹ ਦਿੱਲੀ ਦੇ ਮੁਕੰਦਪੁਰ ਵਿੱਚ ਇੱਕ ਭਿਆਨਕ ਘਟਨਾ ਵਾਪਰੀ। ਇਸ ਘਟਨਾ ਨੇ ਰਾਸ਼ਟਰੀ ਰਾਜਧਾਨੀ ਵਿੱਚ ਔਰਤਾਂ ਦੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਹਨ। ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਦੀ 20 ਸਾਲਾ ਇੱਕ ਕੁੜੀ ਤੇ ਤੇਜ਼ਾਬ ਹਮਲੇ ਦੀਆਂ ਰਿਪੋਰਟਾਂ ਹਨ। ਇਹ ਕੁੜੀ ਬੁਰੀ ਤਰ੍ਹਾਂ ਸੜ ਗਈ ਸੀ ਅਤੇ ਇਸ ਦਾ ਇਲਾਜ ਚੱਲ ਰਿਹਾ ਹੈ।
ਦਿੱਲੀ ਪੁਲਿਸ ਦੇ ਇੱਕ ਬਿਆਨ ਅਨੁਸਾਰ ਇੱਕ 20 ਸਾਲਾ ਕੁੜੀ ਨੂੰ ਤੇਜ਼ਾਬ ਨਾਲ ਸੜਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀੜਤਾ ਨੇ ਦੱਸਿਆ ਕਿ ਜਦੋਂ ਕਾਲਜ ਜਾ ਰਹੀ ਸੀ ਤਾਂ ਮੁਕੰਦਪੁਰ ਦਾ ਰਹਿਣ ਵਾਲਾ ਜਤਿੰਦਰ ਆਪਣੇ ਦੋਸਤਾਂ ਇਸ਼ਾਨ ਅਤੇ ਅਰਮਾਨ ਨਾਲ ਮੋਟਰਸਾਈਕਲ ਤੇ ਪਹੁੰਚਿਆ। ਇਸ਼ਾਨ ਨੇ ਅਰਮਾਨ ਨੂੰ ਇੱਕ ਬੋਤਲ ਦਿੱਤੀ ਜਿਸ ਨੇ ਉਸ ਤੇ ਤੇਜ਼ਾਬ ਸੁੱਟ ਦਿੱਤਾ। ਆਪਣੇ ਚਿਹਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਦੇ ਦੋਵੇਂ ਹੱਥਾਂ ਤੇ ਸੱਟਾਂ ਲੱਗੀਆਂ। ਪੁਲਿਸ ਦੇ ਅਨੁਸਾਰ ਦੋਸ਼ੀ ਮੌਕੇ ਤੋਂ ਭੱਜ ਗਿਆ। ਪੀੜਤਾ ਨੇ ਇਹ ਵੀ ਦੱਸਿਆ ਕਿ ਜਤਿੰਦਰ ਉਸ ਦਾ ਪਿੱਛਾ ਕਰ ਰਿਹਾ ਸੀ ਅਤੇ ਉਹਨਾਂ ਵਿੱਚ ਲਗਭਗ 1 ਮਹੀਨਾ ਪਹਿਲਾਂ ਬਹਿਸ ਵੀ ਹੋਈ ਸੀ। ਅਪਰਾਧ ਸਥਾਨ ਅਤੇ FSL ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਉਸ ਦੇ ਬਿਆਨ ਅਤੇ ਸੱਟਾਂ ਦੇ ਆਧਾਰ ਤੇ ਭਾਰਤੀ ਦੰਡਾਵਲੀ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ। ਜਿਹੜੀ ਸੋਚ ਗੁਰੂ ਤੇਗ ਬਹਾਦਰ ਜੀ ਵੇਲੇ ਔਰੰਗਜ਼ੇਬ ਦੀ ਸੀਗੀ, ਮੁਗਲ ਸਾਮਰਾਜ ਦੀ ਸੀ, ਜਿਹੜੀ ਸੋਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਵੇਲੇ ਇੰਡੀਅਨ ਸਟੇਟ ਦੀ ਸੀਗੀ, ਅੱਜ ਉਹੀ ਸੋਚ ਦੇ ਮਾਲਕ ਪੰਜਾਬ ਯੂਨੀਵਰਸਿਟੀ ਉੱਤੇ ਕਾਬਜ਼ ਨੇ। ਵੀ ਹੁਣ ਅਸੀਂ RSS BJP ਦੇ ਚੁਣੇ ਹੋਏ ਬੁਲਾਰਿਆਂ ਨੂੰ ਆਪਦੇ ਪ੍ਰੋਗਰਾਮਾਂ ਦੇ ਵਿੱਚ ਬੁਲਾਵਾਂਗੇ। ਇੱਥੇ ਯੂਨੀਵਰਸਿਟੀ ਦੇ ਵਿੱਚ ਦੇਖਣ ਦੀ ਗੱਲ ਆ, ਸਾਰੇ ਵਿਦਿਆਰਥੀ ਬੈਠੇ ਆ, ਦੂਜੇ ਤੀਜੇ ਦਿਨ ਲਾਅ ਆਡੀਟੋਰੀਅਮ ਬੁੱਕ ਹੁੰਦਾ ਗਾ। ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀ ਜਥੇਬੰਦੀ 7 ਵੱਲੋਂ ਮਿੱਥੇ ਸਮੇਂ ਅਨੁਸਾਰ ਹੀ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਿੱਖ ਰਾਜਨੀਤਿਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾ ਭਾਈ ਅਮਰਜੀਤ ਸਿੰਘ ਖਾਲੜਾ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਡਾਕਟਰ ਅਜਮੇਰ ਸਿੰਘ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਅੱਜ ਦੇ ਇਸ ਸੈਮੀਨਾਰ ਲਈ ਸੈਮੀਨਾਰ ਹਾਲ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਦਰਸਾਉਂਦਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਕਿੰਨਾ ਭੈ ਵਿੱਚ ਹੈ। ਸੋ ਅੱਜ ਕਮਾਲ ਦੀ ਗੱਲ ਇਹ ਹੋਈ ਹੈ ਜਿਹਦੀ ਮੈਨੂੰ ਉਮੀਦ ਨਹੀਂ ਸੀ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਵੀ ਕੋਈ ਇਹੋ ਜਿਹੀ ਵਿਵਾਦ ਖੜਾ ਹੋ। ਇਹ ਥੋੜੀ ਮੇਰੇ ਵਾਸਤੇ ਵੀ ਹੈਰਾਨੀ ਵਾਲੀ ਗੱਲ ਹੋਈ ਹੈ। ਵੈਸੇ ਤਾਂ ਮਤਲਬ ਜੋ ਦੇਖ ਰਹੇ ਹਾਂ ਦੇਸ਼ ਦੇ ਵਿੱਚ ਕਿਸ ਕਿਸਮ ਦਾ ਰੁਝਾਨ ਚੱਲ ਰਿਹਾ ਸੀ, ਕਿਸ ਕਿਸਮ ਦੀ ਸੋਚ ਜ਼ੋਰ ਫੜ ਰਹੀ ਹੈ, ਤੇ ਜੋ ਕੁਛ ਅਸੀਂ ਇਤਿਹਾਸ 'ਚ ਪੜ੍ਹਿਆ ਵੀ ਔਰੰਗਜ਼ੇਬ ਨੇ ਆਹ ਕੀਤਾ, ਉਹ ਗੱਲਾਂ ਆਹੀ ਸੀ ਕਿ ਆਪ ਤੋਂ ਵੱਖਰੀ ਸੋਚ, ਆਪ ਤੋਂ ਵੱਖਰੀ ਵਿਚਾਰਧਾਰਾ, ਆਪ ਤੋਂ ਵੱਖਰਾ ਸੱਭਿਆਚਾਰ ਉਹ ਸਹਿਣ ਨਾ ਹੋਣਾ। ਸੋ ਆਪਾਂ ਇਸ ਰੋਸ਼ਨੀ ਦੇ ਵਿੱਚ ਦੇਖੀਏ ਕਿ ਜਿਹੜੀ 9ਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ, ਉਹਦੇ ਇਸ ਮਾਹੌਲ ਦੇ ਵਿੱਚ ਇਸ ਪ੍ਰਸੰਗ ਨਾਲ ਜੋੜ ਕੇ ਉਹਦੀ ਮਹੱਤਤਾ ਕੀ ਬਣਦੀ ਹੈ। ਅਕਸਰ ਇਹ ਕਿਹਾ ਜਾਂਦਾ ਕਿ 9ਵੇਂ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ। ਇਹ ਬੜਾ ਚੰਗਾ ਵੀ ਲੱਗਦਾ, ਬੜਾ ਠੀਕ ਵੀ ਲੱਗਦਾ ਇਸ ਤਰ੍ਹਾਂ ਕਹਿਣਾ। ਕਾਰਨ ਇਹ ਕਿ ਅਸੀਂ ਆਦੀ ਹੋ ਗਏ, ਜੋ ਮੌਜੂਦਾ ਟਰਮੀਨਾਲੋਜੀ ਹੈ, ਜੋ ਮੌਜੂਦਾ ਸ਼ਬਦਾਵਲੀ ਹੈ, ਅਸੀਂ ਹਰ ਚੀਜ਼ ਨੂੰ ਉਹਦੇ ਰਾਹੀਂ ਐਕਸਪਲੇਨ ਕਰਨ ਦਾ, ਉਹਦੀ ਵਿਆਖਿਆ ਕਰਨ ਦਾ ਉਹ ਯਤਨ ਕਰਦੇ ਹਾਂ। ਇਹ ਸ਼ਬਦਾਂ ਦੀ ਖੇਡ ਹੈ। ਜਿਹੜਾ ਗਲਬਾ ਹੈ ਨਾ, ਉਹ ਸ਼ਬਦਾਂ ਨਾਲ ਵੀ ਪਾਇਆ ਜਾਂਦਾ, ਇਕੱਲੇ ਉਹ ਹਥਿਆਰਾਂ ਨਾਲ ਜਾਂ ਇਕੱਲੇ ਜ਼ਬਰ ਨਾਲ ਨਹੀਂ। ਕਿ ਤੁਸੀਂ ਗੱਲ ਨੂੰ ਕਿਹੜੇ ਲਫ਼ਜ਼ਾਂ 'ਚ ਪੇਸ਼ ਕਰਦੇ ਹੋ, ਕਿਵੇਂ ਬਿਆਨ ਕਰਦੇ ਹੋ, ਇਹ ਛੋਟੀ ਗੱਲ ਨਹੀਂ ਹੁੰਦੀ। ਸਭ ਤੋਂ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ ਪਹਿਲਾਂ, ਕਿ ਕਿਸੇ ਵਰਤਾਰੇ ਨੂੰ ਤੁਸੀਂ ਸ਼ਬਦ ਕੀ ਦੇਣੇ ਆ। ਸੋ ਮੈਂ ਇਸ ਕਰਕੇ ਇੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਸਾਨੂੰ ਦੇਖਣ ਨੂੰ ਸਾਰਿਆਂ ਨੂੰ ਲੱਗਦਾ ਵੀ ਇਹ 'ਚ ਕੀ ਇਤਰਾਜ਼ ਹੈ। ਠੀਕ ਹੈ, 9ਵੇਂ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ, ਪਰ ਇਹ ਮਨੁੱਖੀ ਹੱਕਾਂ ਦੀ ਜਿਹੜੀ ਗੱਲ ਹੈ, ਇਹ ਤਾਂ ਇੱਕ ਮਾਡਰਨਿਟੀ ਦੀ ਜਿਹੜਾ ਆਧੁਨਿਕ ਜ਼ਮਾਨਾ ਹੈ, ਇਹ ਸ਼ਬਦ ਉਦੋਂ ਆਇਆ ਜਾ ਕੇ। ਦੱਸ ਦਈਏ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸੈਮੀਨਾਰ ਕਰਵਾਉਣ ਲਈ ਸੈਮੀਨਾਰ ਹਾਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਸੈਮੀਨਾਰ ਵਿੱਚ ਬੁਲਾਏ ਗਏ ਬੁਲਾਰਿਆਂ ਤੋਂ ਇਤਰਾਜ਼ ਸੀ, ਪਰ ਜਥੇਬੰਦੀ ਵੱਲੋਂ ਇਹ ਸੈਮੀਨਾਰ ਮਿੱਥੇ ਸਮੇਂ ਅਨੁਸਾਰ ਹੀ ਸਟੂਡੈਂਟ ਸੈਂਟਰ ਦੇ ਸਾਹਮਣੇ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀ ਜਥੇਬੰਦੀ 7 ਦੇ ਆਗੂ ਅਤੇ ਵਿਦਿਆਰਥੀ ਕੌਂਸਲ ਵਿੱਚ ਉਪ ਪ੍ਰਧਾਨ ਅਸ਼ਮੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਇਤਰਾਜ਼ ਕਰਨਾ ਸਰਾਸਰ ਮਨਮਾਨੀ ਹੈ ਤੇ ਜੇਕਰ ਪੰਜਾਬ ਦੀ ਧਰਤੀ ਜੋ ਸਿੱਖ ਗੁਰੂਆਂ ਦੀ ਧਰਤੀ ਹੈ, ਉਸ ਤੇ ਹੀ ਗੁਰੂ ਸਾਹਿਬ ਨੂੰ ਸਮਰਪਿਤ ਸੈਮੀਨਾਰ ਵਿੱਚ ਸਿੱਖ ਬੁਲਾਰਿਆਂ ਨੂੰ ਹੀ ਨਹੀਂ ਬੁਲਾਇਆ ਜਾ ਸਕਦਾ, ਤਾਂ ਫਿਰ ਸਾਡੇ ਕੋਲ ਸੰਘਰਸ਼ ਦਾ ਰਾਹ ਹੀ ਬਚਦਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਚਾਹੁੰਦਾ ਹੈ ਕਿ ਬੁਲਾਰੇ ਉਹਨਾਂ ਵੱਲੋਂ ਚੁਣੇ ਜਾਣ, ਪਰ ਜਥੇਬੰਦੀ 7 ਸਿੱਖ ਗੁਰੂ ਸਾਹਿਬਾਨਾਂ ਤੋਂ ਸੇਧ ਲੈਂਦੀ ਆਈ ਹੈ ਤੇ ਅੱਗੇ ਵੀ ਅਜਿਹਾ ਹੀ ਹੋਵੇਗਾ। ਯੂਨੀਵਰਸਿਟੀ ਪ੍ਰਸ਼ਾਸਨ ਦੇ ਇਸ ਰਵੱਈਏ ਖਿਲਾਫ ਵੀ ਜਲਦੀ ਹੀ ਸੰਘਰਸ਼ ਵਿੱਢਿਆ ਜਾਵੇਗਾ।
ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤੀ ਜਾਣੂ ਹੋਊਗਾ ਵੀ ਇਸ ਸੈਮੀਨਾਰ ਨੂੰ ਕਰਵਾਉਣ ਦੇ ਲਈ ਸਾਨੂੰ ਕਿੰਨੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਕਿੰਨਾ ਸਾਨੂੰ ਪ੍ਰੈਸ਼ਰ ਝੱਲਣਾ ਪਿਆ। ਪਰ ਇੱਥੋਂ ਸਾਨੂੰ ਪੰਜਾਬ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦੀ ਸੋਚ ਦੇਖਣ ਨੂੰ ਮਿਲਦੀ ਆ, ਜਿਹੜੀ ਸੋਚ ਗੁਰੂ ਤੇਗ ਬਹਾਦਰ ਜੀ ਵੇਲੇ ਔਰੰਗਜ਼ੇਬ ਦੀ ਸੀਗੀ, ਮੁਗਲ ਸਾਮਰਾਜ ਦੀ ਸੀ, ਜਿਹੜੀ ਸੋਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਵੇਲੇ ਇੰਡੀਅਨ ਸਟੇਟ ਦੀ ਸੀਗੀ, ਅੱਜ ਉਹੀ ਸੋਚ ਦੇ ਮਾਲਕ ਪੰਜਾਬ ਯੂਨੀਵਰਸਿਟੀ ਉੱਤੇ ਕਾਬਜ਼ ਨੇ। ਜਿਹੜਾ ਇੱਥੇ ਸਾਨੂੰ ਆਪਦੀ ਗੱਲ ਰੱਖਣ ਦੇ ਉੱਤੇ ਇਹਨਾਂ ਵੱਲੋਂ ਰੋਕਾ ਟੋਕਾ ਲਾਈਆਂ ਜਾ ਰਹੀਆਂ ਨੇ। ਅੱਜ ਦੀ ਗੱਲ ਆ, ਜਦੋਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਸਾਡੇ ਹੱਕ ਦੇ ਵਿੱਚ ਬਿਆਨ ਦਿੱਤਾ, ਉਸ ਤੋਂ ਬਾਅਦ SGPC ਦਾ ਵਫਦ ਰਜਿਸਟਰ ਨੂੰ ਆ ਕੇ ਅੱਜ ਮਿਲਦਾ ਸਵੇਰੇ 10:30 ਵਜੇ, ਤਾਂ ਰਜਿਸਟਰ ਸਾਹਿਬ ਦੀ ਇੱਕ ਹੀ ਗੱਲ ਕਹਿਣੀ ਸੀ, ਕਹਿੰਦੇ ਕਿ ਭਈ ਤੁਸੀਂ ਆਪਦੇ ਦੋਨੋਂ ਬੁਲਾਰੇ ਆ ਉਹ ਬਦਲ ਦਿਓ, ਵੀ ਅਜਮੇਰ ਸਿੰਘ ਜੀ ਤੇ ਭਾਈ ਅਮਰਜੀਤ ਸਿੰਘ ਖਾਲੜਾ ਜੀ ਆ, ਇਹਨਾਂ ਦੋਨਾਂ ਨੂੰ ਨਾ ਤੁਸੀਂ ਬੁਲਾਓ, ਬੁਲਾਰੇ ਸਾਡੀ ਮਰਜ਼ੀ ਤੇ ਲੈ ਲਓ, ਤੁਹਾਨੂੰ ਹੁਣੇ ਚਾਬੀਆਂ ਦਿੰਦੇ ਆ ਹਾਲ ਦੀਆਂ, ਜਿਹੜਾ ਹਾਲ ਕਹੋਗੇ ਉਹ ਲੈ ਲਓ, ਆਪਦਾ ਸੈਮੀਨਾਰ ਕਰਾ ਲਓ। ਸਿੱਖ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਆ, ਵੀ ਸਿੱਖਾਂ ਦੇ ਜਿਹੜੇ ਸ਼ਹੀਦੀ ਸਮਾਗਮਾਂ ਦੇ ਵਿੱਚ ਵੀ ਜਿਹੜੇ ਸਿੱਖ ਬੁਲਾਰੇ ਆ, ਹੁਣ ਉਹ RSS ਦੱਸੂਗੀ ਵੀ ਹੁਣ ਅਸੀਂ RSS BJP ਦੇ ਚੁਣੇ ਹੋਏ ਬੁਲਾਰਿਆਂ ਨੂੰ ਆਪਦੇ ਪ੍ਰੋਗਰਾਮਾਂ ਦੇ ਵਿੱਚ ਬੁਲਾਵਾਂਗੇ। ਇੱਥੇ ਯੂਨੀਵਰਸਿਟੀ ਦੇ ਵਿੱਚ ਦੇਖਣ ਦੀ ਗੱਲ ਆ, ਸਾਰੇ ਵਿਦਿਆਰਥੀ ਬੈਠੇ ਆ, ਦੂਜੇ ਤੀਜੇ ਦਿਨ ਲਾਅ ਆਡੀਟੋਰੀਅਮ ਬੁੱਕ ਹੁੰਦਾ ਗਾ। 1.5 ਮਹੀਨਾ ਹੋ ਗਿਆ ਕੌਂਸਲ ਦੇ ਵਿੱਚ ਆਇਆਂ ਨੂੰ, ਡੇਲੀ ਮੂਹਰੇ ਕੋਈ ਫਾਰਮ ਆ ਜਾਂਦਾ ਕਿ ਭਾਈ ਫਲਾਨਾ ਪ੍ਰੋਗਰਾਮ ਆ, ਸਾਈਨ ਕਰੋ, ਇੱਕ ਵੀ ਉਹ 'ਤੇ ਸਾਈਨ ਨਹੀਂ ਕੀਤਾ। ਡੀਨ ਸਟੂਡੈਂਟ ਵੈਲਫੇਅਰ ਦਾ ਮੈਨੂੰ ਕਹਿਣਾ ਸੀਗਾ ਵੀ ਤੈਨੂੰ ਲੱਗਦਾ ਵੀ ਤੇਰੇ ਸਾਈਨਾਂ ਬਿਨਾਂ ਅਸੀਂ ਪ੍ਰੋਗਰਾਮ ਨਹੀਂ ਕਰਾ ਸਕਦੇ, ਆਹ ਦੇਖ 3 ਪ੍ਰੋਗਰਾਮ ਕਰਾਤੇ। ਫੇਰ ਗੱਲ ਆਉਂਦੀ ਆ ਵੀ ਦਫ਼ਤਰ ਦੇ ਵਿੱਚ ਜਿਹੜੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਫੋਟੋ ਲਾਉਣ ਵਾਲੀ ਗੱਲ ਆ, ਜਦੋਂ ਫੋਟੋ ਲੱਗੀ ਆ ਉਸ ਤੋਂ ਅਗਲੇ ਦਿਨ ਮੈਨੂੰ ਫੋਨ ਆਉਂਦਾ ਕਿ ਭਾਈ ਤੁਹਾਨੂੰ ਮੀਟਿੰਗ ਦੇ ਲਈ ਬੁਲਾਇਆ। ਮੈਂ ਯੂਨੀਵਰਸਿਟੀ ਦੇ ਵਿੱਚ ਉਸ ਦਿਨ ਪ੍ਰੈਜ਼ੈਂਟ ਨਹੀਂ ਸੀਗਾ, ਅਗਲੇ ਦਿਨ ਫੇਰ ਫੋਨ ਆ ਗਿਆ ਵੀ ਇੰਨੇ ਫੋਨ ਤਾਂ ਜਦੋਂ ਕਿ ਇਹਨਾਂ ਨੂੰ ਮੰਗ ਪੱਤਰ ਦੇਈਦਾ, ਕੋਈ ਮਸਲਾ ਦੇਈਦਾ, ਉਦੋਂ ਨਹੀਂ ਫੋਨ ਕਰਦੇ, ਉਦੋਂ ਸਗੋਂ ਅਸੀਂ ਇਹਨਾਂ ਦੇ ਪਿੱਛੇ ਭੱਜਦੇ ਹੁੰਦੇ ਹਾਂ ਕਿ ਸਾਨੂੰ ਦੱਸ ਦਿਓ। 2 ਦਿਨਾਂ ਦੇ ਵਿੱਚ 4 ਫੋਨ ਖੜਕਾ ਦੇ ਕੇ ਤੁਹਾਡੇ ਨਾਲ ਮੀਟਿੰਗ ਕਰਨੀ ਆ। ਮੀਟਿੰਗ ਦੇ ਵਿੱਚ ਮੈਨੂੰ ਬੁਲਾਇਆ, ਮੈਨੂੰ ਕਹਿੰਦੇ ਕਿ ਜਿਹੜੀ ਤੁਸੀਂ ਫੋਟੋ ਲਾਈ ਆ ਭਾਈ ਖਾਲੜਾ ਜੀ ਦੀ, ਇਹ ਉਤਾਰੋ। ਮੈਂ ਕਿਹਾ ਸਰ ਵੀ ਕੀ ਗੱਲ? ਕਹਿੰਦੇ ਵੀ ਮਾਹੌਲ ਖਰਾਬ ਹੁੰਦਾ। ਮੈਂ ਕਿਹਾ ਵੀ ਜਦੋਂ ਤੁਹਾਡੇ ਦਫ਼ਤਰਾਂ ਦੇ ਵਿੱਚ ਸਵਾਮੀ ਵਿਵੇਕਾਨੰਦ ਦੀ ਫੋਟੋ ਲੱਗਦੀ ਆ, 7 ਨੰਬਰ ਹੋਸਟਲ 'ਚ ਮੈਂ ਰਹਿੰਦਾ ਗਾ, ਮੈਂ ਕਿਹਾ ਵੀ ਵੜਦਾ ਬਾਅਦ 'ਚੋਂ ਆ, ਪਹਿਲਾਂ ਵਿਵੇਕਾਨੰਦ ਜੀ ਦੀਆਂ ਫੋਟੋਆਂ ਆ ਜਾਂਦੀਆਂ ਨੇ, ਪੂਰੇ ਹੋਸਟਲ ਦੇ ਵਿੱਚ 25 ਦੀ ਫੋਟੋਆਂ ਲੱਗੀਆਂ, ਤੇ ਮੈਂ ਕਿਹਾ ਫਿਰ ਉਦੋਂ ਕੀ ਹੁੰਦਾ ਗਾ ਵੀ ਹਰੇਕ ਦੀ ਆਪਦੀ ਸੋਚ, ਆਪਦੀ ਆਈਡੀਓਲੋਜੀ, ਵੀ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ, ਤੁਸੀਂ ਆਪਦਾ ਕਰੋ ਅਸੀਂ ਆਪਦਾ ਕਰਾਂਗੇ। ਵੀ ਅਸੀਂ ਜਦੋਂ ਆਪਦੇ ਸ਼ਹੀਦਾਂ ਦੀਆਂ ਫੋਟੋਆਂ ਲਾਉਣੇ, ਆਪਦੇ ਸ਼ਹੀਦੀ ਸਮਾਗਮ ਮਨਾਉਣੇ ਆ, ਸਾਨੂੰ ਤੁਸੀਂ ਉਹਦੇ ਵਿੱਚ ਕਿਉਂ ਫਿਰ ਦਿੱਕਤਾਂ ਪਰੇਸ਼ਾਨੀਆਂ ਕਰਦੇ ਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ਜਾ ਰਿਹਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਰੂਸੀ ਤੇਲ ਖਰੀਦਦਾਰੀ ਵਿੱਚ ਪੂਰੀ ਤਰ੍ਹਾਂ ਕਟੌਤੀ ਕਰ ਰਿਹਾ ਹੈ, ਜਦੋਂ ਕਿ ਚੀਨ ਕਾਫੀ ਹੱਦ ਤੱਕ ਕਟੌਤੀ ਕਰੇਗਾ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਪਣੀ ਮੁਲਾਕਾਤ ਦੌਰਾਨ ਰੂਸੀ ਤੇਲ ਦਾ ਮੁੱਦਾ ਉਠਾਉਣ ਬਾਰੇ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਉਹ ਜਿਨਪਿੰਗ ਨਾਲ ਰੂਸੀ ਤੇਲ ਖਰੀਦਦਾਰੀ 'ਤੇ ਚਰਚਾ ਕਰ ਸਕਦੇ ਹਨ। ਟਰੰਪ ਨੇ ਕਿਹਾ ਕਿ ਮੈਂ ਇਸ 'ਤੇ ਚਰਚਾ ਕਰ ਸਕਦਾ ਹਾਂ। ਚੀਨ ਰੂਸੀ ਤੇਲ ਖਰੀਦਦਾਰੀ ਵਿੱਚ ਕਾਫੀ ਕਟੌਤੀ ਕਰ ਰਿਹਾ ਹੈ। ਦੱਸ ਦੇ ਕਿ US ਪ੍ਰੈਜ਼ੀਡੈਂਟ ਡੋਨਾਲਡ ਟਰੰਪ ਅਤੇ ਉਹਨਾਂ ਦਾ ਪ੍ਰਸ਼ਾਸਨ ਕੁਝ ਦਿਨਾਂ ਤੋਂ ਦਾਅਵਾ ਕਰ ਰਹੇ ਹਨ ਕਿ ਭਾਰਤ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਆਪਣੀ ਤੇਲ ਦਰਾਮਦ ਨੂੰ ਕਾਫੀ ਹੱਦ ਤੱਕ ਘਟਾ ਦੇਵੇਗਾ। ਹਾਲਾਂਕਿ ਭਾਰਤ ਨੇ ਕਿਹਾ ਕਿ ਉਸ ਦੀ ਊਰਜਾ ਨੀਤੀ ਉਸ ਦੇ ਆਪਣੇ ਕੌਮੀ ਹਿੱਤਾਂ, ਖਾਸ ਕਰ ਆਪਣੇ ਖਪਤਕਾਰਾਂ ਲਈ ਕਿਫਾਇਤੀ ਅਤੇ ਸੁਰੱਖਿਅਤ ਸਪਲਾਈ ਯਕੀਨੀ ਬਣਾਉਣ ਤੋਂ ਪ੍ਰੇਰਿਤ ਹੈ। ਅਮਰੀਕਾ ਦਾ ਦਾਅਵਾ ਹੈ ਕਿ ਭਾਰਤ ਮਾਸਕੋ ਤੋਂ ਕੱਚਾ ਤੇਲ ਖਰੀਦ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਯੁੱਧ ਲਈ ਵਿੱਤ ਫੰਡਿੰਗ ਵਿੱਚ ਮਦਦ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਦੀ ਮੀਟਿੰਗ ਤੋਂ ਪਹਿਲਾਂ ਅੱਜ ਅਮਰੀਕਾ ਤੇ ਚੀਨ ਵਿਚਾਲੇ ਵਪਾਰਕ ਤਣਾਅ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ। ਚੀਨ ਦੀ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਦੁਨੀਆ ਦੇ 2 ਵੱਡੇ ਅਰਥਚਾਰਿਆਂ ਵਿਚਾਲੇ ਸਮਝ ਬਣ ਗਈ ਹੈ। ਦੋਵਾਂ ਦੇਸ਼ਾਂ ਵਿਚਾਲੇ ਇਹ ਵਾਰਤਾ ਚੀਨ ਵੱਲੋਂ ਦੁਰਲੱਭ ਧਾਤਾਂ ਦੀ ਬਰਾਮਦ ਸੀਮਿਤ ਕਰ ਅਤੇ ਟਰੰਪ ਵੱਲੋਂ ਚੀਨ ਦੀਆਂ ਵਸਤਾਂ ਤੇ 100% ਟੈਰਿਫ ਲਗਾਉਣ ਦੀ ਧਮਕੀ ਦਿੱਤੇ ਜਾਣ ਮਗਰੋਂ ਹੋਣ ਜਾ ਰਹੀ ਹੈ। ਇਸ ਤਣਾਅ ਕਾਰਨ ਦੁਨੀਆ ਭਰ ਵਿੱਚ ਆਰਥਿਕ ਵਿਕਾਸ ਕਮਜ਼ੋਰ ਹੋਣ ਦਾ ਖਦਸ਼ਾ ਹੈ। ਚੀਨ ਦੇ ਵਪਾਰ ਵਾਰਤਾਕਾਰ ਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵੇਂ ਧਿਰਾਂ ਵਿਵਾਦ ਦੇ ਖੇਤਰਾਂ ਤੇ ਮੁੱਢਲੀ ਸਹਿਮਤੀ ਤੇ ਪਹੁੰਚ ਗਈਆਂ ਹਨ ਅਤੇ ਸਬੰਧਾਂ ਨੂੰ ਹੋਰ ਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਰਨਗੀਆਂ। ਟਰੰਪ ਨੇ ਵੀ ਭਰੋਸਾ ਜ਼ਾਹਰ ਕੀਤਾ ਕਿ ਸਮਝੌਤਾ ਜਲਦੀ ਹੀ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ਉਹ ਸਮਝੌਤਾ ਕਰਨਾ ਚਾਹੁੰਦੇ ਹਨ ਅਤੇ ਅਸੀਂ ਵੀ ਸਮਝੌਤਾ ਕਰਨਾ ਚਾਹੁੰਦੇ ਹਾਂ। ਟਰੰਪ ਨੇ ਭਵਿੱਖ ਵਿੱਚ ਚੀਨ ਦੀ ਯਾਤਰਾ ਕਰਨ ਦੀ ਯੋਜਨਾ ਦੁਹਰਾਈ ਅਤੇ ਸੁਝਾਅ ਦਿੱਤਾ ਕਿ ਸ਼ੀ ਵਾਸ਼ਿੰਗਟਨ ਜਾਂ ਫਲੋਰੀਡਾ ਸਥਿਤ ਆਪਣੇ ਨਿੱਜੀ ਕਲੱਬ ਮਾਰੇ-ਲਾਗੋ ਆ ਸਕਦੇ ਹਨ। ਟਰੰਪ ਨੇ ਕੰਬੋਡੀਆ, ਥਾਈਲੈਂਡ ਤੇ ਮਲੇਸ਼ੀਆ ਨਾਲ ਆਰਥਿਕ ਸਮਝੌਤਿਆਂ ਤੇ ਦਸਤਖਤ ਵੀ ਕੀਤੇ ਹਨ, ਜਿਨ੍ਹਾਂ ਵਿੱਚੋਂ ਕੁਝ ਦਾ ਮਕਸਦ ਅਹਿਮ ਖਣਿਜਾਂ ਨਾਲ ਜੁੜੇ ਵਪਾਰ ਨੂੰ ਵਧਾਉਣਾ ਹੈ।
ਰੂਸ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਵਿੱਚ 4 ਯੂਕਰੇਨੀ ਮਾਰੇ ਗਏ ਅਤੇ 16 ਹੋਰ ਜ਼ਖਮੀ ਹੋ ਗਏ। ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸ਼ਨੀਚਰਵਾਰ ਤੜਕੇ ਬੈਲਿਸਟਿਕ ਮਿਜ਼ਾਈਲ ਹਮਲੇ ਵਿੱਚ 2 ਲੋਕ ਹਲਾਕ ਅਤੇ 9 ਜ਼ਖਮੀ ਹੋ ਗਏ ਸਨ। ਇੱਕ ਥਾਂ ਤੇ ਗੈਰ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗ ਗਈ। ਇੱਕ ਮਿਜ਼ਾਈਲ ਨੂੰ ਹਵਾ ਵਿੱਚ ਫੁੰਡਣ ਮਗਰੋਂ ਉਸ ਦਾ ਮਲਬਾ ਦੂਜੀ ਥਾਂ ਤੇ ਡਿੱਗਿਆ, ਜਿਸ ਕਾਰਨ ਨੇੜਲੀਆਂ ਇਮਾਰਤਾਂ ਦੀਆਂ ਬਾਰੀਆਂ ਨੂੰ ਨੁਕਸਾਨ ਪਹੁੰਚਿਆ। ਇਸੇ ਤਰ੍ਹਾਂ ਦਿਨਪ੍ਰੋ ਖਿੱਤੇ ਵਿੱਚ ਹਮਲੇ ਦੌਰਾਨ 2 ਜਣੇ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਹਮਲਿਆਂ ਵਿੱਚ ਅਪਾਰਟਮੈਂਟ, ਕਈ ਘਰ, ਇੱਕ ਦੁਕਾਨ ਅਤੇ ਕਈ ਵਾਹਨ ਨੁਕਸਾਨੇ ਗਏ। ਯੂਕਰੇਨ ਦੀ ਹਵਾਈ ਫੌਜ ਨੇ ਕਿਹਾ ਕਿ ਰੂਸ ਨੇ 9 ਮਿਜ਼ਾਈਲਾਂ ਅਤੇ 62 ਡਰੋਨ ਦਾਗੇ ਸਨ, ਜਿਨ੍ਹਾਂ 'ਚੋਂ 4 ਮਿਜ਼ਾਈਲਾਂ ਅਤੇ 50 ਡਰੋਨਾਂ ਨੂੰ ਹਵਾ ਵਿੱਚ ਹੀ ਫੁੰਡ ਦਿੱਤਾ ਗਿਆ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਦੀਆਂ 2 ਤੇਲ ਕੰਪਨੀਆਂ ਦੀ ਥਾਂ ਤੇ ਪੂਰੇ ਸੈਕਟਰ ਤੇ ਹੀ ਪਾਬੰਦੀਆਂ ਲਗਾਉਣ। ਉਹਨਾਂ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦੇਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਰੂਸ ਤੇ ਜਵਾਬੀ ਹਮਲੇ ਕੀਤੇ ਜਾ ਸਕਣ। ਦੂਜੇ ਪਾਸੇ ਲੰਡਨ ਵਿੱਚ ਜ਼ੈਲੈਂਸਕੀ ਨੇ ਯੂਰੋਪੀਅਨ ਆਗੂਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਯੂਕਰੇਨ ਦੀ ਰੱਖਿਆ ਲਈ ਫੌਜੀ ਸਹਾਇਤਾ ਦੇਣ ਦਾ ਵਚਨ ਦਿੱਤਾ। ਮੀਟਿੰਗ ਦੀ ਮੇਜ਼ਬਾਨੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕੀਤੀ ਤਾਂ ਜੋ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਦਬਾਅ ਪਾਉਣ ਲਈ ਕਦਮ ਚੁੱਕੇ ਜਾ ਸਕਣ। ਚੋਣ ਕਮਿਸ਼ਨ ਵੱਲੋਂ ਚੋਣਾਂ ਵਾਲੇ ਰਾਜ ਤਾਮਿਲਨਾਡੂ ਵਿੱਚ ਅਗਲੇ ਹਫ਼ਤੇ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਭਾਵ SIR ਲਾਗੂ ਕਰਨ ਦੇ ਐਲਾਨ ਤੋਂ ਬਾਅਦ ਮੁੱਖ ਮੰਤਰੀ MK ਸਟਾਲਿਨ ਨੇ ਅੱਜ ਵਿਰੋਧੀ ਭਾਜਪਾ AIADMK ਗੱਠਜੋੜ ਤੇ ਦੋਸ਼ ਲਗਾਇਆ ਕਿ ਉਹ ਲੋਕਾਂ ਦੇ ਵੋਟ ਪਾਉਣ ਦੇ ਅਧਿਕਾਰ ਖੋਹ ਕੇ SIR ਰਾਹੀਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ। ਸੱਤਾਧਾਰੀ DMK ਦੇ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਲਿਖੇ ਪੱਤਰ ਵਿੱਚ ਚੋਣ ਕਮਿਸ਼ਨ ਦੇ ਇਸ ਐਲਾਨ ਅਤੇ ਬਿਹਾਰ ਵਿੱਚ ਹੋਏ ਵਿਵਾਦ ਵੱਲ ਇਸ਼ਾਰਾ ਕੀਤਾ, ਜਿੱਥੇ 65 ਲੱਖ ਲੋਕਾਂ ਦੇ ਵੋਟ ਦੇ ਅਧਿਕਾਰ ਖੁੱਸ ਗਏ ਸਨ। ਉਹਨਾਂ ਕਿਹਾ ਕਿ ਵਿਰੋਧੀ ਗੱਠਜੋੜ ਇੰਡੀਆ ਅਤੇ DMK ਤਾਮਿਲਨਾਡੂ ਵਿੱਚ ਵੀ SIR ਦੀ ਵਰਤੋਂ ਚੋਣ ਲਾਭ ਲਈ ਕੀਤੇ ਜਾਣ ਦੀ ਚੇਤਾਵਨੀ ਦਿੰਦੇ ਰਹੇ ਹਨ। ਉਹਨਾਂ ਕਿਹਾ ਕਿ ਭਾਜਪਾ ਅਤੇ ਉਸ ਦੀ ਸਹਿਯੋਗੀ AIADMK ਇਹ ਅੰਦਾਜ਼ਾ ਲਾ ਰਹੀਆਂ ਹਨ ਕਿ ਉਹ SIR ਰਾਹੀਂ ਕਿਰਤੀ ਵਰਗ ਦੇ ਲੋਕਾਂ, ਅਨੁਸੂਚਿਤ ਜਾਤੀਆਂ, ਘੱਟ ਗਿਣਤੀਆਂ ਅਤੇ ਔਰਤਾਂ ਦੇ ਨਾਂ ਹਟਾ ਕੇ ਜਿੱਤ ਸਕਦੀਆਂ ਹਨ, ਜਿਨ੍ਹਾਂ ਕੋਲ ਚੋਣ ਮੈਦਾਨ ਵਿੱਚ ਲੋਕਾਂ ਦਾ ਸਾਹਮਣਾ ਕਰਨ ਦੀ ਤਾਕਤ ਨਹੀਂ ਹੈ ਅਤੇ ਉਹ ਲੋਕਾਂ ਦੇ ਵੋਟ ਹੱਕ ਖੋਹ ਕੇ ਜਿੱਤਣ ਬਾਰੇ ਸੋਚ ਰਹੇ ਹਨ। ਤੇ ਜਾਂ ਛੋਟੇ ਕਿਸਾਨ ਨੂੰ ਮਸ਼ੀਨ ਛੇਤੀ ਮਿਲਦੀ ਹੀ ਨਹੀਂ, ਫਿਰ ਉਹ ਮਜ਼ਦੂਰੀ ਵਸ ਹੋ ਕੇ ਉੱਤੇ ਮਤਲਬ ਉਹਨੂੰ ਅੱਗ ਲਾਉਣੀ ਪੈਂਦੀ ਹੈ। ਪਰ ਜੇ ਕਿਸਾਨ ਅੱਗ ਲਾਊਗਾ, ਸਰਕਾਰ ਉਹਤੇ ਪਰਚੇ ਦਰਜ ਕਰੂਗੀ, ਮਤਲਬ ਅਸੀਂ ਉਹਦੇ ਵਿਰੁੱਧ 'ਚ ਖੜਾਂਗੇ, ਕਿਸਾਨ ਦੇ ਹੱਕ 'ਚ ਖੜਾਂਗੇ। ਚਾਹੇ ਸਾਨੂੰ ਕਿੱਡਾ ਵੀ ਵੱਡਾ ਅੰਦੋਲਨ ਲੜਨਾ ਪਵੇ, ਬਿਲਕੁਲ ਕਿਸੇ ਕਿਸਾਨ ਤੇ ਪਰਚਾ ਨਹੀਂ ਹੋਣ ਦੇਵਾਂਗੇ। ਪੰਜਾਬ ਦੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿੱਚ ਮੀਟਿੰਗ ਕੀਤੀ ਗਈ। SKM ਦੇ ਆਗੂ ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ ਮਾਨਸਾ ਅਤੇ ਜਗਮੋਹਨ ਸਿੰਘ ਪਟਿਆਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕਿਸਾਨਾਂ ਨੂੰ ਝੋਨੇ ਦੀ ਫਸਲ ਵੇਚਣ ਤੇ DAP ਖਾਦ ਦੀ ਕਿੱਲਤ ਸਣੇ ਹੋਰਨਾਂ ਸਮੱਸਿਆਵਾਂ ਦੇ ਨਾਲ-ਨਾਲ ਬਿਜਲੀ ਸੋਧ ਬਿੱਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੋਰਚਾ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਮੰਡੀਆਂ ਵਿੱਚ ਝੋਨਾ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਝੋਨੇ ਦੇ ਰੇਟ ਤੇ ਨਮੀ ਦੇ ਬਹਾਨੇ ਕੱਟ ਲਾਉਣ, DAP ਦੀ ਘਾਟ, ਗੰਨੇ ਦਾ ਬਕਾਇਆ ਸਰਕਾਰ ਵੱਲੋਂ ਨਾ ਦੇਣ ਅਤੇ ਮਜਬੂਰੀ ਵਸ਼ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਸਖਤੀ ਦੇ ਖਿਲਾਫ 4 ਨਵੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਮੋਰਚੇ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ 9 ਨਵੰਬਰ ਤੋਂ ਪਹਿਲਾਂ ਬਿਜਲੀ ਸੋਧ ਬਿੱਲ ਰੱਦ ਕਰਨ ਲਈ ਕੇਂਦਰ ਸਰਕਾਰ ਨੂੰ ਪੱਤਰ ਭੇਜਣ ਦੀ ਅਪੀਲ ਕੀਤੀ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਰੱਦ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। SKM ਆਗੂ ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ ਮਾਨਸਾ ਤੇ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਦਾ ਪ੍ਰਬੰਧ ਕਰਨ ਲਈ ਗ੍ਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਵਿੱਚ ਫੇਲ ਸਾਬਿਤ ਹੋਈ ਹੈ। ਹੁਣ ਤੱਕ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਨਾ ਤਾਂ ਬੇਲਰ ਅਤੇ ਹੋਰ ਮਸ਼ੀਨਰੀ ਦਿੱਤੀ ਗਈ ਹੈ, ਨਾ ਹੀ ਉਹਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਜਾਂ 7000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਗਿਆ ਹੈ। ਮੋਰਚੇ ਦੇ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਮਸ਼ੀਨਰੀ ਉਪਲਬਧ ਹੈ ਉੱਥੇ ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਪਰ ਜਿੱਥੇ ਕਿਸਾਨਾਂ ਨੂੰ ਮੁਆਵਜ਼ੇ ਅਤੇ ਮਸ਼ੀਨਰੀ ਦੀ ਅਣਹੋਂਦ ਵਿੱਚ ਅੱਗ ਲਾਉਣੀ ਪੈਂਦੀ ਹੈ ਉੱਥੇ ਪੰਜਾਬ ਸਰਕਾਰ ਵੱਲੋਂ ਕੀਤੀ ਕਿਸੇ ਵੀ ਕਾਰਵਾਈ ਦਾ ਸਖਤ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਸਾਨਾਂ ਨੂੰ ਝੋਨੇ ਦਾ ਝਾੜ ਘਟਣ ਬਦਲੇ ਬਣਦਾ ਮੁਆਵਜ਼ਾ ਦੇਣ ਅਤੇ DAP ਦੀ ਲੋੜੀਂਦੀ ਸਪਲਾਈ ਮੁਹੱਈਆ ਕਰਵਾਉਣ ਦੇ ਨਾਲ ਗੰਨਾ ਕਿਸਾਨਾਂ ਦਾ ਬਕਾਇਆ ਜਾਰੀ ਕਰਨ ਦੀ ਮੰਗ ਕੀਤੀ। ਇਸੇ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਸਪਸ਼ਟ ਕੀਤਾ ਹੈ ਕਿ ਕਿਸਾਨ ਮਜ਼ਦੂਰ ਮੋਰਚਾ ਵੱਲੋਂ 27 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਕੀਤੀ ਜਾਣ ਵਾਲੀ ਮੀਟਿੰਗ ਵਿੱਚ SKM ਨਾਲ ਸੰਬੰਧਿਤ ਜਥੇਬੰਦੀਆਂ ਸ਼ਾਮਿਲ ਨਹੀਂ ਹੋਣਗੀਆਂ। ਉਹਨਾਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਬਿਜਲੀ ਸੋਧ ਬਿੱਲ ਵਿਰੁੱਧ ਸੰਘਰਸ਼ ਵਿੱਢਣ ਬਾਰੇ ਮੀਟਿੰਗ ਕੀਤੀ ਜਾ ਰਹੀ ਹੈ, ਜਦੋਂ ਕਿ SKM ਪਹਿਲਾਂ ਹੀ ਦੇਸ਼ ਭਰ ਵਿੱਚ ਸੰਘਰਸ਼ ਕਰ ਰਿਹਾ ਹੈ। ਆਮ ਬੰਦੇ ਨੂੰ ਬੇਲਰ ਸੌਦੇਬਾਜ਼ੀ ਕਰਕੇ ਹੀ ਨਹੀਂ ਦਿੰਦੇ।
ਇੱਕ ਦਿਨ ਨਾਭੇ ਧਰਨਾ ਦਿੱਤਾ, ਇੱਕ ਦਿਨ ਪਟਿਆਲੇ ਧਰਨਾ ਦਿੱਤਾ ਵੀ ਸਾਡੀ 20-20 ਦਿਨ ਦੀ ਜੀਰੀ ਵੱਢੀ ਹੋਈ ਹੈ, ਤੁਸੀਂ ਸਾਨੂੰ ਬੇਲਰ ਕਿਉਂ ਨਹੀਂ ਦਿੰਦੇ। 2-2 ਬੇਲਰ ਇੱਕ ਪਿੰਡ 'ਚ ਅਲਾਟ ਕਰਦੇ, ਪਹੁੰਚਿਆ ਕੋਈ ਵੀ ਨਹੀਂ। ਤੋ ਇੱਕ ਤਾਂ ਸਮੱਸਿਆ ਪਰਾਲੀ ਦੀ ਸਾਡੀ ਇਹ ਹੈ, ਅਸੀਂ ਬਿਲਕੁਲ ਅੱਗ ਨਹੀਂ ਲਾਉਣਾ ਚਾਹੁੰਦੇ, ਪਰ ਜਿਹੜੇ ਬੇਲਰਸ ਨੇ, ਮੈਂ ਡਾਇਰੈਕਟਰ ਐਗਰੀਕਲਚਰ ਨਾਲ ਵੀ ਗੱਲ ਕੀਤੀ ਵੀ ਉਹਨਾਂ ਨੇ ਤੁਹਾਡੇ ਕੋਲ ਐਗਰੀਮੈਂਟ ਕੀਤੇ ਨੇ, ਉਹਨਾਂ ਨੂੰ ਕਿਉਂ ਨਹੀਂ ਪੁੱਲ ਅਪ ਕਰਦੇ। ਕੱਖ ਨਹੀਂ ਸਰਕਾਰ ਵੱਲੋਂ ਹੋ ਰਿਹਾ। ਕਿਸਾਨਾਂ ਦੇ ਉੱਤੇ ਰੈੱਡ ਐਂਟਰੀਆਂ ਕਰਨ ਵਾਸਤੇ ਪਰਚੇ ਜ਼ਰੂਰ ਹੋ ਰਹੇ ਨੇ, ਜਿਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਦੂਸਰਾ, ਝੋਨੇ 'ਚ ਨਮੀ ਅੱਜ ਤੋਂ 20 ਸਾਲ ਪਹਿਲਾਂ ਤੱਕ ਜਦੋਂ ਤੋਂ ਝੋਨਾ ਖਰੀਦ ਹੋਣ ਲੱਗਿਆ 22% ਨਮੀ ਅਲਾਉਡ ਹੁੰਦੀ ਸੀ, ਤੇ ਜਿਹੜਾ 17 ਔਰ 22 ਦੇ ਵਿਚਾਲੇ ਡਿਫਰੈਂਸ ਹੁੰਦਾ ਸੀ, ਇਹਦੀ ਮਿਲਰਸ ਨੂੰ ਸਰਕਾਰ ਡਰਾਈ ਏਜ ਦਿਆ ਕਰਦੀ ਸੀ। ਉਹਨਾਂ ਨੇ 1-1% ਹਰ ਸਾਲ ਘਟਾਉਂਦੇ 17 ਤੇ ਲੈ ਆਏ, ਆਪਣੇ ਪੈਸੇ ਬਚਾ ਲਏ। ਹੁਣ ਇਹ ਸਜ਼ਾ ਕਿਸਾਨ ਨੂੰ ਦੇਤੀ। ਅੱਜ ਦੀ ਡੇਟ ਵਿੱਚ ਜਿਸ ਤਰ੍ਹਾਂ ਦਾ ਮੌਸਮ ਹੋ ਗਿਆ, ਇਹ ਡੈਮੇਜ ਡਿਸਕਲਰ ਵੀ ਹੋ ਗਿਆ, ਕਲਾਈਮੇਟ ਚੇਂਜ ਦਾ ਅਸਰ ਹੈ, ਕੁਝ ਝਾੜ ਵੀ ਘਟ ਗਿਆ। ਤੇ ਅਸੀਂ ਜੋ ਸਾਡੇ ਕੋਲ ਰਿਪੋਰਟਸ ਨੇ, ਇੱਕ ਤਾਂ ਬਿਮਾਰੀ ਵੱਡੀ ਪੱਧਰ ਤੇ ਬੌਣਾ ਰੋਗ ਪੈ ਗਿਆ, ਜਿਹਨੂੰ ਚਾਈਨੀਜ਼ ਵਾਇਰਸ ਕਹਿੰਦੇ ਨੇ, ਜਾਂ ਹਲਦੀ ਰੋਗ ਪੈ ਗਿਆ। ਉੱਤੇ 2 ਕੁਇੰਟਲ ਪਰ ਏਕੜ ਹੀ ਝਾੜ ਨਿਕਲਿਆ, ਔਰ ਓਵਰਆਲ 8 ਤੋਂ 10 ਕੁਇੰਟਲ ਝਾੜ ਵੈਸੇ ਹੀ ਘੱਟ ਹੈ। ਸਾਡੀ ਮੰਗ ਹੈ ਸਰਕਾਰ ਇਹਨੂੰ ਕੰਪਨਸੇਟ ਕਰੇ, ਔਰ ਸਾਡੀ ਸਰਕਾਰ ਤਾਂ ਇੰਨੀ ਨਾਲਾਇਕ ਸਾਬਤ ਹੋਈ, ਬੌਣੇ ਰੋਗ ਦੀ ਦੁਹਾਈ ਪੈਂਦੀ ਰਹੀ, ਇਹਨਾਂ ਨੇ ਉਹਦੀ ਸਪੈਸ਼ਲ ਗਰਦੌਰੀ ਵੀ ਨਹੀਂ ਕਰਾਈ। ਜਿਹੜਾ ਹਲਦੀ ਰੋਗ ਤੇ ਬੌਣਾ ਰੋਗ ਸੀ, ਵੱਡੀ ਪੱਧਰ ਤੇ ਫੈਲਿਆ, ਉਹਦੀ ਕੋਈ ਰਿਪੋਰਟ ਵੀ ਨਹੀਂ ਤਿਆਰ ਕੀਤੀ। ਔਰ ਸਥਿਤੀ ਐਸੀ ਹੈ ਵੀ ਕਿਸਾਨ ਬਹੁਤ ਸਾਰੇ ਡਿਪਰੈਸ਼ਨ 'ਚ ਨੇ, ਜਿਨ੍ਹਾਂ ਦੀ 20-20 ਕਿੱਲੇ 'ਚੋਂ ਇੱਕ ਟਰਾਲੀ ਭਰੀ ਹੈ, ਉਹ ਕਿੱਥੇ ਜਾਣਗੇ, ਜ਼ਮੀਨ ਠੇਕੇ ਤੇ ਲਈ ਹੈ। ਤਾਂ ਸਰਕਾਰ ਤੁਰੰਤ ਕੰਪਨਸੇਟ ਕਰੇ, ਨਹੀਂ ਪੰਜਾਬ ਦੀ ਸਥਿਤੀ ਇਹ ਜਿਹੜੀ ਹੈ ਵਿਗੜੇਗੀ। ਜਿਹੜਾ ਬਿਜਲੀ ਸੋਧ ਬਿੱਲ ਹੈ, ਮੈਂ ਕੱਲ੍ਹ ਨੂੰ ਸਾਰੇ ਜਥੇਬੰਦੀਆਂ ਨੂੰ ਜਿਵੇਂ ਫੈਸਲਾ ਹੋਇਆ ਉਹਦੀ ਡਰਾਫਟਿੰਗ ਕਰਕੇ ਚਿੱਠੀ ਦੀ ਦੇ ਦਿਆਂਗਾ। 1 ਲੱਖ ਚਿੱਠੀ ਚੀਫ ਮਿਨਿਸਟਰ ਨੂੰ, 1 ਲੱਖ ਚਿੱਠੀ ਪਾਵਰ ਮਿਨਿਸਟਰ ਭਾਰਤ ਸਰਕਾਰ ਨੂੰ ਅਸੀਂ ਲਿਖਾਂਗੇ ਕਿ ਅਸੀਂ ਇਹਨੂੰ ਅਪੋਜ਼ ਕਰਦੇ ਹਾਂ। ਜੇ ਤੁਸੀਂ ਜ਼ਬਰਦਸਤੀ ਕੀਤੀ, ਠੀਕ ਹੈ, ਕੰਕਰੈਂਟ ਲਿਸਟ ਵਿੱਚ ਹੈ, ਕੋਈ ਦੋ ਰਾਏ ਨਹੀਂ, ਪਰ ਜਿਹੜੇ ਢੰਗ ਨਾਲ ਹੁਣ ਤੁਸੀਂ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਵੱਧ ਰਹੇ ਹੋ, ਉਹਦੇ ਜਿਹੜਾ ਉਹ ਕਹਿੰਦੇ ਨੇ ਵੀ ਅਸੀਂ ਇੱਕ ਇਲੈਕਟ੍ਰਿਸਿਟੀ, ਉਹਦਾ ਨਾਂ ਕੀ ਦਿੱਤਾ, ਇਲੈਕਟ੍ਰਿਸਿਟੀ ਕਾਉਂਸਲ ਬਣਾਉਣੀ ਹੈ ਨੈਸ਼ਨਲ ਲੈਵਲ ਤੇ। ਹਾਂਜੀ, ਨੈਸ਼ਨਲ ਲੈਵਲ ਤੇ ਉਹਦਾ ਚੇਅਰਮੈਨ ਹੋਊਗਾ ਪਾਵਰ ਮਿਨਿਸਟਰ ਭਾਰਤ ਸਰਕਾਰ, ਕਨਵੀਨਰ ਹੋਊਗਾ ਸੈਕਟਰੀ ਪਾਵਰ ਭਾਰਤ ਸਰਕਾਰ, ਤੇ ਸਟੇਟਾਂ ਦੇ ਜਿਹੜੇ ਮੰਤਰੀ ਨੇ ਉਹਦੇ ਸਿਰਫ ਮੈਂਬਰ ਹੋਣਗੇ। ਇਹਦਾ ਮਤਲਬ ਸਾਰਾ ਕੰਟਰੋਲ ਜਿੰਨਾ ਬਿਜਲੀ ਦਾ ਉਹਨਾਂ ਦੇ ਕੋਲ ਚਲਾ ਜਾਏਗਾ। ਫਿਰ ਉਹਦੇ ਵਿੱਚ ਨਵੇਂ ਐਕਟ 'ਚ ਇਹ ਵੀ ਕਹਿੰਦੇ ਨੇ ਵੀ ਅਸੀਂ ਜਿਹੜੇ ਲਾਇਸੈਂਸੀ ਨੇ, ਜਿਵੇਂ ਡਿਸਟ੍ਰੀਬਿਊਸ਼ਨ ਦੇ ਵਿੱਚ ਨੇ, ਉਹ ਅਸੀਂ ਆਪਣੀ ਲੋੜ ਮੁਤਾਬਕ ਦਿਆਂਗੇ। ਹੁਣ ਸਾਡੇ ਸਿਰਫ ਪਾਵਰਕੌਮ ਕੋਲ ਤੇ ਜਾਂ ਜਿਹੜਾ ਸਾਡੀ ਟਰਾਂਸਕੋ ਹੈ, ਉਹਨਾਂ ਦੇ ਕੋਲ ਆਪੋ ਆਪਣਾ ਕੰਮ ਕਰਨ ਵਾਸਤੇ ਲਾਇਸੈਂਸ ਨੇ, ਉਹ ਵੀ ਡਿਸਟ੍ਰੀਬਿਊਸ਼ਨ ਕਰਦੇ ਨੇ। ਜੇ ਇਹਦਾ ਮਤਲਬ ਇਹ ਸਰਕਾਰ ਦੀ ਨੀਅਤ 'ਚ ਫਰਕ ਹੈ, ਉਹ ਪ੍ਰਾਈਵੇਟ ਲਾਇਸੈਂਸੀ ਖੜੇ ਕਰਨਗੇ ਤੇ ਇਸੇ ਤਰ੍ਹਾਂ ਡਿਸਟ੍ਰੀਬਿਊਸ਼ਨ ਦਾ ਕੰਮ ਵੀ ਉਹਨਾਂ ਦੇ ਹਵਾਲੇ ਕਰ ਦੇਣਗੇ। ਤੇ ਅਸੀਂ ਚੀਫ ਮਿਨਿਸਟਰ ਪੰਜਾਬ ਤੋਂ ਮੰਗ ਕਰਦੇ ਹਾਂ ਭਈ ਸਰਕਾਰ ਜਿਵੇਂ ਪਹਿਲਾਂ ਗਲਤੀ ਕਰ ਰਹੀ ਡੈਮ ਸੇਫਟੀ ਐਕਟ ਮੰਨ ਕੇ, ਹੁਣ ਇਹ ਜਿਹੜਾ ਡਰਾਫਟ ਹੈ ਨਵਾਂ ਜਾਰੀ ਕੀਤਾ ਸਰਕਾਰ ਨੇ, ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2025, ਇਹਦੇ ਵਿਰੋਧ 'ਚ ਚਿੱਠੀ 'ਚ ਲਿਖੇ ਭਾਰਤ ਸਰਕਾਰ ਨੂੰ ਵੀ ਅਸੀਂ ਇਹਨੂੰ ਨਹੀਂ ਮੰਨਦੇ। ਤੇ ਜੇ ਉਹ ਇਹ ਨਹੀਂ ਕਰੂਗਾ, ਨਹੀਂ ਪੰਜਾਬ ਸਰਕਾਰ ਇਹਦਾ ਵਿਰੋਧ ਕਰੂ, ਤਾਂ ਪੰਜਾਬ ਸਰਕਾਰ ਦਾ ਵੀ ਵਿਰੋਧ ਅਸੀਂ ਕਰਾਂਗੇ। ਔਰ ਇਸੇ ਤਰ੍ਹਾਂ ਅਸੀਂ 1-1 ਲੱਖ ਚਿੱਠੀ ਇਸੇ ਲਈ ਵਾਰ ਕਰਨ ਲਈ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ 1-1 ਲੱਖ ਚਿੱਠੀ ਅਸੀਂ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਕੋਲੋਂ ਅਸੀਂ ਲਿਖਵਾ ਰਹੇ ਹਾਂ। ਕੈਥਲ ਅਤੇ ਜੀਨ ਦੇ 17 ਨੌਜਵਾਨਾਂ ਨੂੰ ਅਮਰੀਕੀ ਅਧਿਕਾਰੀਆਂ ਨੇ ਬਿਨਾਂ ਕਾਨੂੰਨੀ ਦਸਤਾਵੇਜ਼ਾਂ ਦੇ ਪਾਏ ਜਾਣ ਤੋਂ ਬਾਅਦ ਹੱਥਕੜੀਆਂ ਲਗਾ ਕੇ ਭਾਰਤ ਭੇਜ ਦਿੱਤਾ ਹੈ। ਇਹ ਸਾਰੇ ਨੌਜਵਾਨ ਕਥਿਤ ਤੌਰ ਤੇ ਡੰਕੀ ਰਾਹੀਂ ਅਮਰੀਕਾ ਪਹੁੰਚੇ ਸਨ। ਰਿਪੋਰਟਾਂ ਅਨੁਸਾਰ ਅਮਰੀਕਾ ਤੋਂ ਹਰਿਆਣਾ ਭੇਜੇ ਗਏ ਸਾਰੇ 50 ਨੌਜਵਾਨਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ। ਕੈਥਲ ਜ਼ਿਲ੍ਹੇ ਤੋਂ ਭੇਜੇ ਗਏ 14 ਨੌਜਵਾਨਾਂ ਵਿੱਚੋਂ ਇੱਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਹੱਥਕੜੀਆਂ ਲਗਾ ਕੇ ਅਮਰੀਕਾ ਤੋਂ ਇੱਕ ਉਡਾਣ ਰਾਹੀਂ ਭਾਰਤ ਲਿਆਂਦਾ ਗਿਆ ਸੀ। ਉਸਨੇ ਦੱਸਿਆ ਕਿ ਉਸਨੇ ਆਪਣੀ ਖੇਤ ਵਾਲੀ ਜ਼ਮੀਨ ਵੇਚ ਦਿੱਤੀ ਅਤੇ ਇੱਕ ਏਜੰਟ ਨੂੰ 5 ਮਿਲੀਅਨ ਰੁਪਏ ਅਦਾ ਕਰਕੇ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕੀਤੀ। ਉਹਨਾਂ ਦੱਸਿਆ ਕਿ ਉਸਨੇ ਪਨਾਮਾ ਦੇ ਜੰਗਲ ਰਾਹੀਂ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕੀਤੀ। ਉਸਨੇ 14 ਮਹੀਨੇ ਜੇਲ੍ਹ ਵਿੱਚ ਬਿਤਾਏ ਅਤੇ ਫਿਰ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਉਸਨੇ ਇਹ ਵੀ ਦਾਅਵਾ ਕੀਤਾ ਕਿ ਏਜੰਟ ਹਰ ਸਰਹੱਦ ਪਾਰ ਕਰਨ ਲਈ ਉਸ ਤੋਂ ਪੈਸੇ ਲੈਂਦਾ ਰਿਹਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਵਿਦਿਆਰਥੀ ਜਥੇਬੰਦੀ ਸੱਤ ਦੇ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਸੈਮੀਨਾਰ ਨੂੰ ਰੋਕਣ ਦੀ ਹਰਕਤ ਦਾ ਨੋਟਿਸ ਲੈਂਦਿਆਂ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਐਡਵੋਕੇਟ ਧਾਮੀ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ 350ਵੀਂ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਨਾ ਕਰਨ ਦੇਣਾ ਸਿੱਖ ਵਿਰੋਧੀ ਕਾਰਵਾਈ ਅਤੇ ਵਿਚਾਰਾਂ ਦੀ ਆਜ਼ਾਦੀ ਉੱਤੇ ਸਿੱਧਾ ਹਮਲਾ ਹੈ। ਇਹ ਬਹੁਤ ਹੀ ਦੁਖਦਾਈ ਤੇ ਚਿੰਤਾਜਨਕ ਗੱਲ ਹੈ ਕਿ ਪੰਜਾਬ ਦੀ ਧਰਤੀ ਉੱਤੇ ਬਣੀ ਪੰਜਾਬ ਯੂਨੀਵਰਸਿਟੀ ਵਿੱਚ ਸਿੱਖ ਵਿਦਵਾਨਾਂ ਅਤੇ ਵਿਚਾਰਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਜਦੋਂ ਸਿੱਖ ਕੌਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ 350ਵੀਂ ਸ਼ਤਾਬਦੀ ਮਨਾ ਰਹੀ ਹੈ ਤਾਂ ਹਰ ਜਥੇਬੰਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਵਿਅਕਤ ਕਰਦਿਆਂ ਸਮਾਗਮ ਤੇ ਸੈਮੀਨਾਰ ਕਰਵਾ ਰਹੀ ਹੈ। ਚਾਹੀਦਾ ਇਹ ਹੈ ਕਿ ਯੂਨੀਵਰਸਿਟੀ ਪ੍ਰਬੰਧਕ ਆਪ ਇਸ ਸੈਮੀਨਾਰ ਲਈ ਲੋੜੀਂਦੇ ਪ੍ਰਬੰਧ ਕਰਦੇ, ਪਰ ਇਸ ਦੇ ਉਲਟ ਸਿੱਖ ਜਥੇਬੰਦੀਆਂ ਨੂੰ ਵੀ ਗੁਰੂ ਸਾਹਿਬ ਨੂੰ ਸ਼ਰਧਾ ਭੇਟ ਕਰਨ ਤੋਂ ਰੋਕਿਆ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਿੱਖ ਵਿਦਵਾਨਾਂ ਉੱਤੇ ਇਤਰਾਜ਼ ਕਰਕੇ ਸੈਮੀਨਾਰ ਰੱਦ ਕਰਨਾ ਪੂਰੀ ਤਰ੍ਹਾਂ ਤਰਕਹੀਣ ਤੇ ਪੱਖਪਾਤੀ ਰਵੱਈਆ। ਇਹ ਹਰਕਤ ਸਿੱਖਾਂ ਨੂੰ ਮਾਨਸਿਕ ਪੀੜਾ ਦੇਣ ਵਾਲੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਡੀਨ ਵਿਦਿਆਰਥੀ ਭਲਾਈ ਤੋਂ ਇਸ ਮਾਮਲੇ ਵਿੱਚ ਸਪਸ਼ਟੀਕਰਨ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਇਸ ਨੂੰ ਪ੍ਰਮੁੱਖਤਾ ਨਾਲ ਲੈਣ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੇ ਪ੍ਰਚਾਰ ਪ੍ਰਸਾਰ ਲਈ ਵਚਨਬੱਧ ਹੈ ਤੇ ਕਿਸੇ ਵੀ ਸੰਸਥਾ ਵੱਲੋਂ ਸਿੱਖ ਪਹਿਚਾਣ ਜਾਂ ਵਿਚਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਆਪਣੇ ਪੱਧਰ ਤੇ ਜਾਂਚ ਕਰਵਾ ਕੇ ਕਾਰਵਾਈ ਕਰੇਗੀ।